ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਐਸਵਾਈਐਲ ਤੇ ਦੋਨਾਂ ਮੁੱਖ ਮੰਤਰੀਆਂ ਦੀ ਮੀਟਿੰਗ ਹੋ ਕੇ ਹਟੀ ਹੈ ਤੇ ਉਹਨਾਂ ਨੇ ਉਹੀ ਕਿਹਾ ਜੋ ਪਹਿਲਾਂ ਤੋਂ ਹੀ ਕਿਆਸਿਆ ਜਾ ਰਿਹਾ ਸੀ। ਹਾਂ, ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਗਾ ਕੇ ਗੱਲਾਂ ਕਹੀਆਂ ਨੇ ਉਹਨਾਂ ਗੱਲਾਂ ਤੇ ਹੀ ਆਪਾਂ ਇਹ ਰਿਪੋਰਟ ਕਰਾਂਗੇ ਤੇ ਇਹ ਮਸਲਾ ਜਿੰਨਾ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਰਹੀ ਹੈ ਉਹਨਾਂ ਹਲਕਾ ਨਹੀਂ ਹੈ। ਜਿੰਨੀ ਗੈਰ ਗੰਭੀਰਤਾ ਦਿਖਾਈ ਜਾ ਰਹੀ ਹੈ ਉਹਨਾਂ ਗੈਰ ਗੰਭੀਰ ਨਹੀਂ ਹੈ। ਅੱਗੇ ਵਧਣ ਤੋਂ ਪਹਿਲਾਂ ਮੈਂ ਇੱਕ ਗੱਲ ਦੱਸ ਦਿਆਂ ਕਿ ਇਸ ਮਸਲੇ ਦੇ ਉੱਤੇ, ਪਾਣੀਆਂ ਦੇ ਮਸਲੇ ਦੇ ਉੱਤੇ ਪੰਜਾਬੀਆਂ ਨੇ ਬਹੁਤ ਕੁਝ ਝੱਲਿਆ। ਪੰਜਾਬ ਨੇ, ਸਿੱਖ ਭਾਈਚਾਰੇ ਨੇ ਇਹਦੀ ਬਹੁਤ ਵੱਡੀ ਕੀਮਤ ਅਦਾ ਕੀਤੀ ਹੈ ਅਤੇ ਅਸੀਂ ਇਤਿਹਾਸ ਤੋਂ ਮੁਨਕਰ ਨਾ ਹੋਈਏ, ਇਤਿਹਾਸ ਤੋਂ ਭੱਜ ਗਏ ਨਾ। ਤੇ ਜਿਹੜੀਆਂ ਗੱਲਾਂ ਮੁੱਖ ਮੰਤਰੀ ਸਾਹਿਬ ਆ ਕੇ ਕਹਿੰਦੇ ਨੇ ਕਿ ਅਸੀਂ ਬੜੀ ਤਿਆਰੀ ਦੇ ਨਾਲ ਕੀਤੀਆਂ ਜਾਂ ਇਹ ਕੀਤੀਆਂ, ਦੇਖੋ ਇੱਕ ਸੱਚ ਆ, ਉਹ ਸਾਨੂੰ ਮੰਨਣਾ ਪੈਣਾ ਕਿ ਜਿਹੜੀ ਭਗਵੰਤ ਮਾਨ ਦੀ ਬਾਡੀ ਲੈਂਗੁਏਜ ਹੈ ਉਹ ਦੂਜੇ ਪਿਛਲੇ ਮੁੱਖ ਮੰਤਰੀਆਂ ਨਾਲੋਂ ਜ਼ਰੂਰ ਵੱਖਰੀ ਹੈ। ਇਸ ਮਸਲੇ ਦੇ ਵਿੱਚ ਉਹ ਆ ਕੇ ਕਹਿੰਦੇ ਨੇ ਕਿ ਅਸੀਂ ਪਾਣੀ ਜਦੋਂ ਹੈ ਹੀ ਨਹੀਂ ਤੇ ਨਹਿਰ ਕਿੱਥੋਂ ਬਣਾ ਦਈਏ, ਇਹ ਜ਼ਰੂਰ ਵੱਖਰੀ ਹੈ, ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨਾਲੋਂ ਜਾਂ ਕੈਪਟਨ ਅਮਰਿੰਦਰ ਸਿੰਘ ਨਾਲੋਂ, ਦਰਬਾਰਾ ਸਿੰਘ ਨਾਲੋਂ, ਗਿਆਨੀ ਜੈਲ ਸਿੰਘ ਨਾਲੋਂ। ਇਹ ਚੀਜ਼ਾਂ ਜ਼ਰੂਰ ਵੱਖ ਨੇ। ਪਰ ਜੇ ਉਹ ਕਹਿਣ ਕਿ ਅਸੀਂ ਪੂਰੀ ਤਿਆਰੀ ਦੇ ਨਾਲ ਆਏ ਹਾਂ, ਤਿਆਰੀ ਦੇ ਨਾਲ ਨਹੀਂ ਆਏ। ਮੁੱਖ ਮੰਤਰੀ ਸਾਹਿਬ, ਤੁਸੀਂ ਬਹੁਤ ਗੱਲਾਂ ਤੇ ਹਲੇ ਵੀ ਪਤਾ ਨਹੀਂ ਕਿਉਂ ਇੱਕ ਜਿਵੇਂ ਕਹਿ ਲਈਏ ਅਨਾੜੀ ਵਾਂਗੂ ਬਿਹੇਵ ਕਰ ਰਹੇ ਹੋ। ਤੁਹਾਡੀ ਜੋ ਤੁਸੀਂ ਕਾਨਫਰੰਸ ਦੇ ਵਿੱਚ ਗੱਲਾਂ ਕੀਤੀਆਂ ਨੇ, ਮੈਂ ਉਹਨਾਂ ਦਾ ਹੀ ਜਵਾਬ ਦੇਣਾ ਚਾਹੁੰਦਾ ਤੇ ਖਾਸ ਕਰਕੇ ਇੱਕ ਮੈਸੇਜ, ਖਾਸ ਸੁਨੇਹਾ ਤੁਹਾਡੇ ਐਡਵੋਕੇਟ ਜਨਰਲ ਵਾਸਤੇ ਹੈ। ਉਹ ਇਹ ਹੈ ਕਿ ਪੰਜਾਬ ਦਾ ਹਰ ਬਛਿੰਦਾ 3 ਕਰੋੜ ਬੰਦਾ ਐਡਵੋਕੇਟ ਜਨਰਲ ਨਹੀਂ ਹੈ। ਜਦੋਂ ਤੁਸੀਂ ਗੱਲਾਂ ਕਰਦੇ ਹੋ ਜਾਂ ਕੁਛ ਤੱਥ ਦਿੰਦੇ ਹੋ ਤਾਂ ਤੁਹਾਨੂੰ ਉਹ ਆਮ ਭਾਸ਼ਾ ਦੇ ਵਿੱਚ ਕਰਨੇ ਚਾਹੀਦੇ ਨੇ। ਤੁਸੀਂ ਰਾਜੀਵ ਲੌਂਗੋਵਾਲ ਦੇ ਸਮਝੌਤੇ ਦਾ ਜ਼ਿਕਰ ਕੀਤਾ, ਇਹਨਾਂ ਦੇ ਐਡਵੋਕੇਟ ਜਨਰਲ ਨੇ। ਕੀ ਪੰਜਾਬੀਆਂ ਨੂੰ ਰਾਜੀਵ ਲੌਂਗੋਵਾਲ ਸਮਝੌਤਾ ਮਨਜ਼ੂਰ ਹੈ? ਕੀ ਕੇਂਦਰ ਰਾਜੀਵ ਲੌਂਗੋਵਾਲ ਸਮਝੌਤੇ ਤੇ ਖੜਾ ਵਾ? ਪੰਜਾਬ ਸਿੱਖਾਂ ਨੂੰ ਪੁੱਛ ਲਓ ਤੁਸੀਂ ਕਿ ਉਹਨਾਂ ਨੂੰ ਰਾਜੀਵ ਲੌਂਗੋਵਾਲ ਸਮਝੌਤਾ ਮਨਜ਼ੂਰ ਆ? ਤੁਸੀਂ ਰਾਜੀਵ ਲੌਂਗੋਵਾਲ ਸਮਝੌਤੇ 'ਚ ਕਿਉਂ ਪੈ ਰਹੇ ਹੋ? ਹੁਣ ਮੈਂ ਮੁੱਖ ਮੰਤਰੀ ਦੀ ਹਰ ਗੱਲ ਦਾ, ਜਿਹੜੀ ਉਹਨਾਂ ਨੇ ਗੱਲ ਕਹੀ ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ, ਹਰ ਗੱਲ ਦਾ ਉਹਨਾਂ ਦੇ ਹੀ ਗੱਲ ਦੇ ਨਾਲ ਜਵਾਬ ਦੇ ਰਿਹਾ ਕਿ ਉਹਨਾਂ ਨੇ ਕਿਹਾ ਕੀ ਹੈ ਤੇ ਉਹਦੇ ਮਾਇਨੇ ਕੀ ਨਿਕਲਦੇ ਨੇ ਤੇ ਪੰਜਾਬ ਦੀ ਅਪਰੋਚ ਕੀ ਹੋਣੀ ਚਾਹੀਦੀ ਹੈ। ਮੈਂ ਪਹਿਲਾਂ ਕਹਿ ਕੇ ਹਟਿਆ ਦੋ ਗੱਲਾਂ ਕਿ ਪੰਜਾਬ ਨੇ, ਸਿੱਖਾਂ ਨੇ ਇਹ ਪਾਣੀਆਂ ਦੇ ਮਸਲੇ ਤੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਤੇ ਅਸੀਂ ਇਸ ਕੁਰਬਾਨੀ ਤੇ ਇਤਿਹਾਸ ਤੋਂ ਮੁਨਕਰ ਨਹੀਂ ਹੋ ਸਕਦੇ, ਭੱਜ ਨਹੀਂ ਸਕਦੇ। ਪਰ ਹੁਣ ਮਾਨ ਸਾਹਿਬ ਆਉਣ ਸਾਰ ਕਹਿੰਦੇ ਜੀ ਪੰਜਾਬ ਕੋਲੇ ਪਾਣੀ ਨਹੀਂ ਹੈ। ਸਾਡੇ ਕੋਲੇ ਕਹਿੰਦੇ ਜਦੋਂ ਪਾਣੀ ਹੈ ਨਹੀਂ, ਨਹਿਰ ਕਾਹਦੇ ਵਾਸਤੇ ਕੱਢਣੀ ਹੈ? ਦੂਜੀ ਗੱਲ ਇਹ ਹੈ ਕਿ 1980 ਦੇ ਵਿੱਚ ਉਹ ਕਹਿੰਦੇ ਪਾਣੀ ਇੱਥੇ ਹੁੰਦਾ ਸੀ 5-10 ਫੁੱਟ ਤੇ ਹੁਣ 600 ਫੁੱਟ ਤੇ ਚਲਾ ਗਿਆ। ਮਾਨ ਸਾਹਿਬ, ਅਸਲ ਦੇ ਵਿੱਚ ਇਹ ਪਾਣੀ ਮਸਲਾ ਹੈ ਹੀ ਨਹੀਂ ਹੈ ਕਿ ਪਾਣੀ ਸਾਡੇ ਕੋਲੇ ਹੈਗਾ ਜਾਂ ਨਹੀਂ ਹੈਗਾ, ਜਾਂ ਪਾਣੀ ਹੁਣ ਕਿੰਨੇ ਫੁੱਟ ਤੇ ਹੈ। ਅਸਲ ਦੇ ਵਿੱਚ ਮਸਲਾ ਇਹ ਹੈ ਕਿ ਪਾਣੀ ਦਾ ਮਾਲਕ ਕੌਣ ਆ। ਪਾਣੀ ਦੀ ਮਾਲਕੀ ਤੈਅ ਕੀਤੀ ਜਾਵੇ। ਪੰਜਾਬ ਇਸ ਗੱਲ ਤੇ ਜ਼ੋਰ ਦੇਵੇ ਕਿ ਪਾਣੀ ਦੀ ਮਾਲਕੀ ਤੈਅ ਕੀਤੀ ਜਾਵੇ ਕਿ ਪੰਜਾਬ ਦੇ ਪਾਣੀਆਂ ਦਾ ਮਾਲਕ ਕੌਣ ਆ। ਦੂਜੀ ਉਹ ਗੱਲ ਕਹਿੰਦੇ ਆ ਕਿ ਦੇਖੋ ਜੀ, ਅਸੀਂ ਜਿਹੜਾ ਵਾ ਪ੍ਰਧਾਨ ਮੰਤਰੀ ਸਾਹਿਬ ਕੋਲੇ ਜਾਵਾਂਗੇ, ਅਸੀਂ ਇਹ ਕਰਾਂਗੇ, ਅਸੀਂ ਹਰਿਆਣੇ ਨੂੰ ਪਾਣੀ ਲੈ ਕੇ ਦਿੰਦੇ ਹਾਂ। ਪਹਿਲੀ ਗੱਲ ਤਾਂ ਇਹ ਦੱਸੋ ਵੀ ਪੰਜਾਬ ਨੂੰ ਹਰਿਆਣੇ ਦੀ ਸਾਲਸੀ ਕਰਨ ਦੀ ਕੀ ਲੋੜ ਹੈ? ਕਿ ਪੰਜਾਬ ਕੋਲੇ ਪਾਣੀ ਹੈਗਾ ਵਾ। ਉਹ ਗੱਲ ਵੱਖਰੀ ਹੈ ਕਿ ਮਾਨ ਸਾਹਿਬ ਕਹਿੰਦੇ ਨੇ ਕਿ ਦਰਿਆ ਸਾਡੇ ਨਦੀਆਂ ਬਣ ਗਿਆ, ਇਹ ਬਣ ਗਿਆ। ਅਸਲ ਦੇ ਵਿੱਚ ਗੱਲ ਕੀ ਹੈ ਕਿ ਇੱਥੇ ਅਸੀਂ ਖੁੰਝ ਜਾਂਦੇ ਆ ਕਿ ਸਾਡਾ ਹਰੇਕ ਮੁੱਖ ਮੰਤਰੀ ਆ ਕੇ ਕਹਿੰਦਾ ਕਿ ਪੰਜਾਬ ਕੋਲੇ ਵਾਧੂ ਪਾਣੀ ਹੈ ਨਹੀਂਗਾ। ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ 1966 ਦਾ ਜਿਹੜਾ ਪੁਨਰਗਠਨ ਐਕਟ ਹੈ ਉਹਦੇ 'ਚ ਧਾਰਾ ਜਿਹੜੀ 78, 79, 80 ਹੈ ਭਾਈ, ਤੁਸੀਂ ਉਹਦੇ ਮੁਤਾਬਕ ਫੈਸਲਾ ਕਿਉਂ ਨਹੀਂ ਕਰਦੇ? ਜਿਹੜੀ ਸੰਵਿਧਾਨ ਦੀ ਧਾਰਾ 262 ਹੈ ਉਹ ਗੈਰ ਸੰਵਿਧਾਨਕ ਹੈ। ਜਿਹੜੀ ਕਾਨੂੰਨ ਦੀ ਧਾਰਾ 14 ਨੂੰ, ਜਿਹੜੀ ਸੰਵਿਧਾਨ ਦੀ 262 ਧਾਰਾ ਉਲਟ ਹੋਣ ਦੇ ਕਰਕੇ ਗੈਰ ਸੰਵਿਧਾਨਕ ਐਲਾਨਿਆ ਜਾਵੇ, ਜਿਹਦੇ ਨਾਲ ਇਰਾਡੀ ਟ੍ਰਿਬਿਊਨਲ ਦਾ ਜਿਹੜਾ ਫੈਸਲਾ ਸੀਗਾ ਉਹ ਆਪਣੇ ਆਪ ਗੈਰ ਸੰਵਿਧਾਨਕ ਹੋ ਜਾਊਗਾ ਤੇ 78, 79, 80 ਨੂੰ ਚੁਣੌਤੀ ਦੇਣ ਦਾ ਰਾਹ ਵੀ ਖੁੱਲ੍ਹ ਜਾਊਗਾ। ਤੇ ਸੁਪਰੀਮ ਕੋਰਟ ਦਾ ਜਿਹੜਾ ਸਤਲੁਜ ਯਮੁਨਾ ਲਿੰਕ ਨਹਿਰ ਬਾਰੇ ਪੰਜਾਬ ਵਿਰੋਧੀ ਫੈਸਲਾ ਵੀ ਆਪਣੀ ਮੌਤੇ ਆਪ ਮਰ ਜਾਊਗਾ। ਦੂਜੀ ਗੱਲ ਇਹ ਹੈ ਕਿ ਉਹ ਅੱਗੇ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਤੋਂ ਯਮੁਨਾ ਗੰਗਾ ਤੋਂ ਪਾਣੀ ਦਾ ਪ੍ਰਬੰਧ ਕਰਕੇ ਹਰਿਆਣੇ ਦੀ ਗੱਲ ਅਸੀਂ ਕਰਾਂਗੇ। ਅਸੀਂ ਕਿਉਂ ਪ੍ਰਧਾਨ ਮੰਤਰੀ ਤੋਂ ਇਹ ਮੰਗ ਕਰੀਏ? ਪੰਜਾਬ ਕਿਉਂ ਕਰੇ? ਹਰਿਆਣੇ ਦੀ ਸਾਲਸੀ ਅਸੀਂ ਕਿਉਂ ਕਰੀਏ? ਠੀਕ ਹੈ, ਸਦਭਾਵਨਾ ਦੇ ਤੌਰ 'ਤੇ ਤੁਸੀਂ ਕਰ ਸਕਦੇ ਹਾਂ, ਪਰ ਪੰਜਾਬ ਤਾਂ ਯਮੁਨਾ ਦੇ ਪਾਣੀ ਤੇ ਆਪਣਾ ਦਾਅਵਾ ਠੋਕੇ। ਪੰਜਾਬ ਨੂੰ ਤਾਂ ਯਮੁਨਾ ਦੇ ਪਾਣੀ 'ਤੇ ਆਪਣਾ ਦਾਅਵਾ ਠੋਕਣਾ ਚਾਹੀਦਾ ਹੈ। ਦੂਜੀ ਗੱਲ ਇਹ ਹੈ ਕਿ ਚਲੋ ਠੀਕ ਹੈ, ਭਗਵੰਤ ਮਾਨ ਸਾਹਿਬ ਬੋਡੀ ਲੈਂਗੁਏਜ ਦੇ ਹਿਸਾਬ ਨਾਲ ਤਾਂ ਠੀਕ ਸੀ, ਪਰ ਕਈ ਨੁਕਤੇ ਉਹ ਹਾਲੇ ਵੀ ਛੱਡ ਰਹੇ ਨੇ। ਸਵਾਲ ਪੰਜਾਬ ਪਾਣੀ ਹਰਿਆਣੇ ਨੂੰ ਦੇਵੇ ਜਾਂ ਨਾ ਦੇਵੇ, ਜਾਂ ਪੰਜਾਬ ਕੋਲੇ ਕਿੰਨਾ, ਇਹ ਨਹੀਂ ਹੈ। ਮੈਂ ਜਿਵੇਂ ਵਾਰ-ਵਾਰ ਕਹਿ ਰਿਹਾ ਕਿ ਪਾਣੀਆਂ ਦਾ ਮਾਲਕ ਕੌਣ ਆ, ਪੰਜਾਬ ਇਹ ਤੈਅ ਕਰਵਾਵੇ। ਦੂਜੀ ਗੱਲ ਇਹ ਹੈ ਕਿ ਅਸਲੀ ਗੱਲ ਪਾਣੀ ਵਗ ਕਿੰਨਾ ਰਿਹਾ 1921 ਤੋਂ ਲੈ ਕੇ 1945 ਤੱਕ। ਹੁਣ ਦੇਖੋ, ਮਾਨ ਸਾਹਿਬ 1980 ਦਾ ਜ਼ਿਕਰ ਤਾਂ ਕਰਦੇ ਨੇ ਕਿ ਉਦੋਂ 5-10 ਫੁੱਟ ਤੇ ਸੀ, ਅੱਜ 600 ਫੁੱਟ ਤੇ ਹੈ।
ਠੀਕ ਹੈ, ਇੱਕ ਨੁਕਤੇ ਦੇ ਹਿਸਾਬ ਨਾਲ ਉਹ ਠੀਕ ਹੈ, ਪਰ ਇਹ ਗੱਲ ਤੁਹਾਨੂੰ ਕੀ ਅਦਾਲਤ ਦੇ ਵਿੱਚ ਪਾਣੀਆਂ ਦਾ ਮਾਲਕ ਬਣਾ ਦੂਗੀ? ਕੀ ਤੁਹਾਨੂੰ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਪਾਣੀਆਂ ਦਾ ਮਾਲਕ ਬਣਾ ਦੂ? ਇਹ ਗੱਲ ਤਾਂ ਪਿਛਲੇ ਮੁੱਖ ਮੰਤਰੀ ਪਿਛਲੇ 60-65 ਸਾਲਾਂ ਤੋਂ ਕਰ ਰਹੇ ਆ ਕਿ ਪਾਣੀ ਹੈ ਨਹੀਂ ਪੰਜਾਬ ਕੋਲੇ, ਹੈ ਨਹੀਂ। ਇਹ ਤੋਤਾ ਰੱਟ ਤੁਹਾਨੂੰ ਛੱਡਣੀ ਪਊਗੀ। ਤੁਹਾਨੂੰ ਇਹ ਰਸਤਾ ਅਖਤਿਆਰ ਕਰਨਾ ਪਊਗਾ ਕਿ ਅਸੀਂ 1966 ਦੇ ਪੁਨਰਗਠਨ ਐਕਟ ਦੇ ਵਿੱਚ 78, 79, 80 ਤੇ ਆਪਦਾ ਜੋ ਪੱਖ ਹੈ ਉਹ ਕਿਉਂ ਨਹੀਂ ਰੱਖ ਰਹੇ। ਅਸੀਂ ਇਹ ਰਾਜਾਂ ਦਾ ਮਸਲਾ ਵਾ, 262 ਜਿਹੜੀ ਧਾਰਾ ਵਾ ਉਹਨੂੰ ਇੱਕ ਤਰੀਕੇ ਨਾਲ ਇਹ ਚੁਣੌਤੀ ਦੇਣ ਦਾ ਮਸਲਾ ਵਾ। ਦੂਜੀ ਗੱਲ ਇਹ ਹੈ ਕਿ 1921 ਤੋਂ ਲੈ ਕੇ 45 ਦੀ ਸੀਰੀਜ਼ ਤਹਿਤ ਪੰਜਾਬ ਦੇ ਵਿੱਚ 18 ਮਿਲੀਅਨ ਏਕੜ ਫੁੱਟ ਪਾਣੀ ਸੀਗਾ ਮਾਨ ਸਾਹਿਬ, ਤੇ ਹੁਣ ਉਹ ਰਹਿ ਗਿਆ 12 ਮਿਲੀਅਨ ਏਕੜ ਫੁੱਟ। SYL ਬਣਾਉਣੀ ਕਾਹਤੋਂ ਹੈ? ਪਾਣੀ ਲੈਣਾ ਤਾਂ SYL ਦਾ ਹੋਰ ਕੋਈ ਮੰਤਵ ਹੀ ਨਹੀਂਗਾ। ਅਸੀਂ ਕਹਿੰਦੇ ਕਿ SYL ਅਸੀਂ ਛੱਡਾਂਗੇ ਨਹੀਂ, ਪਾਣੀ ਵਗਣ ਨਹੀਂ ਦੇਣਾ, ਪਰ ਅਸਲ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇਹ 'ਤੇ ਕਾਹਲ ਕਾਹਤੋਂ ਕੀਤੀ ਜਾ ਰਹੀ ਹੈ। ਦੂਜੀ ਗੱਲ ਇਹ ਹੈ ਕਿ ਭਲਿਆ ਮਾਨਸਾ ਤਿਆਰੀ ਕੀ ਕੀਤੀ ਹੈ ਤੁਸੀਂ? ਕਿਉਂ ਜਾਣਾ ਮੋਦੀ ਕੋਲੇ? ਭੋਲਾ ਕਾਹਤੋਂ ਬਣਦੇ ਆ ਮਾਨ ਸਾਹਿਬ? ਉਹ ਹਰਿਆਣੇ ਦੀ ਕਰਨਗੇ ਜਾਂ ਆਪਣੀ ਕਰਨਗੇ? ਹਰਿਆਣੇ ਦਾ ਮੁੱਖ ਮੰਤਰੀ ਖੱਟਰ ਉਹਨਾਂ ਦਾ, ਜਦੋਂ ਉਹ ਅਟਲ ਬਿਹਾਰੀ ਵਾਜਪਾਈ ਦੇ ਵਿੱਚ ਵੇਲੇ ਜਾਂ ਇੰਦਰਾ ਗਾਂਧੀ ਨੇ ਜਿਹੜਾ ਦਰਿਆਵਾਂ ਨੂੰ ਜੋੜਨ ਦਾ ਪਲਾਨ ਲਿਆਂਦਾ ਸੀ, ਜਿਹਦੇ ਤਹਿਤ ਸ਼ਾਰਦਾ ਯਮੁਨਾ ਲਿੰਕ ਨਹਿਰ ਬਣਾਈ ਜਾਣੀ ਸੀ, ਜਦੋਂ ਉਹ ਉਹਦੇ 'ਤੇ ਗੌਰ ਨਹੀਂ ਕਰ ਰਹੇ, ਵਾਰ-ਵਾਰ ਉਹ SYL 'ਤੇ ਆ ਰਹੇ ਨੇ, ਵਾਰ-ਵਾਰ ਉਹ SYL 'ਤੇ ਆ ਰਹੇ ਨੇ। ਦੋਸਤੋ, ਸ਼ਾਰਦਾ ਯਮੁਨਾ ਜਿਹੜੀ ਲਿੰਕ ਨਹਿਰ ਆ, ਇਹ ਜੇ ਹਰਿਆਣੇ ਦੇ ਵਿੱਚ ਆਉਂਦੀ ਆ ਤਾਂ ਬਿਹਾਰ, UP ਦੇ, ਉੱਤਰਾਖੰਡ ਦਾ ਵੀ ਇੱਥੋਂ ਤੱਕ ਕਿ ਵੱਡਾ ਹਿੱਸਾ ਹੜ੍ਹਾਂ ਤੋਂ ਬਚ ਜਾਣਾ ਵਾ, ਅਤੇ ਹਰਿਆਣੇ ਦੇ ਬਹੁਤ ਵੱਡੇ ਹਿੱਸੇ ਨੂੰ ਜਿਹੜੀ ਆ ਉਹ ਸਿੰਜਾਈ ਮਿਲ ਜੂਗੀ। ਹੁਣ ਤਰਕ ਦੇਖੋ ਤੁਸੀਂ, ਪੰਜਾਬੀਆਂ ਨੂੰ ਮੂਰਖ ਕਿਵੇਂ ਬਣਾਇਆ ਜਾ ਰਿਹਾ। ਤਰਕ ਇਹ ਦਿੱਤਾ ਜਾ ਰਿਹਾ ਵਾ ਕਿ ਹਰਿਆਣੇ ਦਾ ਬਹੁਤ ਵੱਡਾ ਹਿੱਸਾ ਜਿਹੜਾ ਉਹ ਗੈਰ ਸਿੰਜਾਈ ਵਾਲਾ। ਦੇਖੋ, ਇਹ ਪੰਜਾਬ ਦੇ ਪਾਣੀ ਖੋਹਣ ਦੇ ਲਈ ਤਰਕ ਥੋੜ੍ਹਾ ਆ ਕਿ ਪੰਜਾਬ ਨੇ ਆਪਣਾ ਪਾਣੀ ਇਸ ਕਰਕੇ ਦੇਣਾ ਕਿ ਹਰਿਆਣੇ ਦੇ ਵਿੱਚ ਗੈਰ ਸਿੰਜਾਈ ਦਾ ਹਿੱਸਾ ਹੈ। ਪੰਜਾਬ ਕੋਲੇ ਪਾਣੀ ਕਿੰਨਾ, ਪੰਜਾਬ ਕੋਲੇ ਪਾਣੀ ਚਾਹੀਦਾ ਕਿੰਨਾ ਹੈ, ਪੰਜਾਬ ਰਿਪੇਰੀਅਨ ਰਾਜ ਹੈ, ਇਹ ਗੱਲਾਂ ਕਿਉਂ ਨਹੀਂ ਕੀਤੀਆਂ ਜਾ ਰਹੀਆਂ? ਅਸੀਂ ਸੰਵਿਧਾਨ ਤੋਂ ਭੱਜ ਕਾ ਤੋਂ ਰਹੇ ਹਾਂ। ਔਰ ਜੇਕਰ ਅਗਲੀ ਗੱਲ 'ਤੇ ਜਾਈਏ ਕਿ ਅਗਲੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਪੰਜਾਬ ਦੇ ਪਾਣੀਆਂ ਦੇ ਮਸਲੇ ਦੇ ਵਿੱਚ ਖਾਸ ਤੌਰ 'ਤੇ ਜਿਹੜੀ ਸੰਵਿਧਾਨ ਦੀ ਮੈਂ ਧਾਰਾ 262 ਦਾ ਜ਼ਿਕਰ ਕੀਤਾ ਹੈ, ਉਸ ਤੋਂ ਬਾਅਦ ਜਿਹੜੇ ਇਰਾਡੀ ਟ੍ਰਿਬਿਊਨਲ ਦਾ ਜ਼ਿਕਰ ਕੀਤਾ ਜਾਂ 78, 79, 80 ਦਾ ਜ਼ਿਕਰ ਕੀਤਾ ਹੈ, ਤਾਂ ਮਾਨ ਸਾਹਿਬ ਤੁਹਾਡੀ ਇਹਨਾਂ 'ਤੇ ਕੀ ਤਿਆਰੀ ਹੈ? ਅਸੀਂ ਹਰਿਆਣੇ ਦੇ ਸਾਲਸੀ ਬਣ ਜਾਈਏ, ਤੁਸੀਂ ਬਣ ਜਾਓ, ਕੋਈ ਗੱਲ ਨਹੀਂ, ਕਿਉਂਕਿ ਹਰਿਆਣੇ ਦੇ ਵਿੱਚ ਵੋਟਾਂ ਹੈ। ਸਾਨੂੰ ਤੁਹਾਡੀ ਪਾਰਟੀ ਦੀ ਭਾਵਨਾ ਸਮਝਣੀ ਚਾਹੀਦੀ ਹੈ, ਸਮਝ ਆਉਂਦੀ ਹੈ ਕਿ ਕਿਉਂ ਤੁਸੀਂ ਹਰਿਆਣੇ ਦੇ ਵਿੱਚ, ਪਰ ਤੁਸੀਂ ਇਹ ਗੱਲ ਕਿਉਂ ਨਹੀਂ ਕਰਦੇ ਕਿ ਪੰਜਾਬ ਦੇ ਵਿੱਚ ਪਾਣੀਆਂ ਦਾ ਮਾਲਕ ਪੰਜਾਬ ਹੈ ਅਤੇ ਰਿਪੇਰੀਅਨ ਲਾਅ ਦੇ ਮੁਤਾਬਕ, ਕਿਉਂਕਿ ਇਹ ਜਿਹੜੇ ਮਸਲੇ ਆ ਇਹ ਰਿਪੇਰੀਅਨ ਲਾਅ ਦੇ ਮੁਤਾਬਕ ਨਹੀਂ ਸਿੱਝੇ ਗਏ ਅੱਜ ਤੱਕ। ਪੰਜਾਬ ਦਾ ਪਾਣੀ ਰਾਜਸਥਾਨ ਨੂੰ ਜਾ ਰਿਹਾ, ਜਿਹੜਾ ਕਿ ਗੈਰ ਰਿਪੇਰੀਅਨ ਰਾਜ ਹੈ। ਪੰਜਾਬ ਇੱਕ ਰਿਪੇਰੀਅਨ ਰਾਜ ਹੈ। ਪੰਜਾਬ ਨੂੰ ਯਮੁਨਾ ਦਾ ਪਾਣੀ ਇਸ ਕਰਕੇ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਤੁਸੀਂ ਇਹ ਕਿ ਪੰਜਾਬ ਯਮੁਨਾ ਦਾ ਰਿਪੇਰੀਅਨ ਰਾਜ ਨਹੀਂਗਾ, ਅਤੇ ਰਾਜਸਥਾਨ ਰਿਪੇਰੀਅਨ ਹੈ, ਸਤਲੁਜ ਦਾ ਰਿਪੇਰੀਅਨ ਰਾਜ ਹੈ। ਇਹ ਗੱਲਾਂ ਤੁਸੀਂ ਕਿਉਂ ਨਹੀਂ ਕਰਦੇ? ਦੂਜੀ ਗੱਲ ਇਹ ਹੈ, ਤੁਸੀਂ ਕਹਿੰਦੇ ਹੋ ਕਿ ਪ੍ਰਧਾਨ ਮੰਤਰੀ ਕੋਲੇ ਜਾਣ ਦੀ ਤੁਹਾਨੂੰ ਕਾਹਲੀ ਹੈ। ਪ੍ਰਧਾਨ ਮੰਤਰੀ ਕੋਲੇ ਤੁਸੀਂ ਜਾਓਗੇ, ਉਹ ਹਰਿਆਣੇ ਨੂੰ ਪਾਣੀ ਲੈ ਕੇ ਦੇਣਗੇ, ਉਹ ਕਦੇ ਵੀ ਪੰਜਾਬ ਦਾ ਪੱਖ ਨਹੀਂ ਸੁਣਨਗੇ ਜਾਂ ਰੱਖਣਗੇ, ਕਿਉਂਕਿ ਇੰਦਰਾ ਗਾਂਧੀ ਨੂੰ 1976 ਦੇ ਵਿੱਚ ਮਾਨ ਸਾਹਿਬ ਤੁਸੀਂ ਕੈਪਟਨ ਵਰਗਿਆਂ 'ਤੇ ਨਿਸ਼ਾਨੇ ਸਾਧੇ, ਠੀਕ ਹੈ, ਉਹਨਾਂ ਨੇ ਜੋ ਕੀਤਾ ਉਹ ਭੁਗਤ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਪਰਿਵਾਰ ਬਾਰੇ ਜੋ ਤੁਸੀਂ ਕਿਹਾ, ਪਰ ਇੱਥੇ ਮੈਂ ਉਹਨਾਂ ਦਾ ਸਾਲਸੀ ਨਹੀਂ ਬਣ ਰਿਹਾ। ਮੈਂ ਕਹਿ ਰਿਹਾ ਕਿ ਇਤਿਹਾਸ ਬੜਾ ਜਿਹੜਾ ਨਾ ਉਹ ਕਰੂਰ ਹੈ, ਜੇ ਤੁਸੀਂ ਛੇੜੋਗੇ ਨਾ ਤੇ ਗੱਲਾਂ ਬਹੁਤ ਦੂਰ ਤੱਕ ਚਲੀਆਂ ਜਾਣਗੀਆਂ। 1976 ਦੇ ਵਿੱਚ ਇੰਦਰਾ ਗਾਂਧੀ ਨੇ ਪੰਜਾਬ ਦਾ ਪਾਣੀ ਵੰਡਤਾ ਬਗੈਰ 78, 79, 80 ਵਾਲਾ ਜਾਂ ਇਰਾਡੀ ਟ੍ਰਿਬਿਊਨਲ ਵਾਲੀਆਂ ਜਿਹੜੀਆਂ ਮੈਂ ਗੱਲਾਂ ਕੀਤੀਆਂ ਵਾ। ਉਹ 1982 ਦੇ ਵਿੱਚ ਫੇਰ ਵੰਡ ਦਿੰਦੇ ਆ ਦਰਬਾਰਾ ਸਿੰਘ ਨੂੰ ਕਹਿ ਕੇ ਕਿ ਆਈਦਰ ਸਾਈਨ ਔਰ ਜ਼ਾਈਨ, ਅਤੇ ਤੁਸੀਂ ਫੇਰ ਉਸੇ ਪ੍ਰਧਾਨ ਮੰਤਰੀ ਕੋਲੇ ਜਾਣ ਦੀ ਗੱਲ ਕਰਦੇ ਹੋ। ਜੇ 1955 ਤੋਂ ਦਿੱਲੀ ਸਾਡੀ ਨਹੀਂ ਹੋ ਸਕੀ ਮਾਨ ਸਾਹਿਬ, ਜੇ 1955 ਤੋਂ ਗੱਲਾਂ ਕੌੜੀਆਂ ਜ਼ਰੂਰ ਨੇ, ਜੇ 1955 ਤੋਂ ਗੁਲਜ਼ਾਰੀ ਲਾਲ ਨੰਦੇ ਤੋਂ ਲੈ ਕੇ ਤੇ ਹੁਣ ਤੱਕ ਮੋਦੀ ਖੱਟਰ ਵਰਗੇ ਵੀ ਟੰਗ ਅੜਾ ਰਹੇ ਨੇ, ਤਾਂ ਹੁਣ ਉਹਨਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਜਦੋਂ ਦਿੱਲੀ ਰਿਪੇਰੀਅਨ ਰਾਜ ਦੇ ਸਿਧਾਂਤ 'ਤੇ ਨਹੀਂ ਖੜ੍ਹ ਰਹੀ, ਜਦੋਂ ਦਿੱਲੀ ਸੰਵਿਧਾਨ 'ਤੇ ਨਹੀਂ ਖੜ੍ਹ ਰਹੀ। ਰਿਪੇਰੀਅਨ ਰਾਜ ਕਹਿੰਦਾ ਕਿ ਮਾਲਕ ਭਾਈ ਜਿੱਥੇ ਦਰਿਆ ਵਗਦਾ ਉਹ ਹੈ, ਜਿੱਥੇ ਜ਼ਮੀਨ ਹੈ ਉਹ ਹੈ, ਉੱਥੇ ਨਹੀਂ ਖੜ੍ਹ ਰਹੇ, ਉਹ ਮਾਲਕ ਨਹੀਂ ਮੰਨ ਰਹੇ ਤੁਹਾਨੂੰ। ਉਹ ਸੰਵਿਧਾਨ ਕਹਿੰਦਾ ਕਿ ਜਿਹੜੀ ਰਾਜਾਂ ਪਾਣੀ ਆ ਉਹ ਰਾਜਾਂ ਦਾ ਮਸਲਾ ਹੈ, ਉਹ ਇਸ ਗੱਲ 'ਤੇ ਨਹੀਂ ਖੜ੍ਹ ਰਹੇ। ਸੁਪਰੀਮ ਕੋਰਟ ਕਹਿੰਦੀ ਕਿ ਤੁਸੀਂ ਨਹਿਰ ਕੱਢ ਕੇ ਦਿਓ। ਸੋ ਨਾ ਤਾਂ ਸੰਵਿਧਾਨ ਮੁਤਾਬਕ ਹੋ ਰਹੀਆਂ ਚੀਜ਼ਾਂ, ਨਾ ਰਿਪੇਰੀਅਨ ਲਾ ਮੁਤਾਬਕ ਹੋ ਰਹੀਆਂ। ਤੁਸੀਂ ਫੇਰ ਜਾ ਕੇ ਉਹਨਾਂ ਦੇ ਦਰਵਾਜ਼ੇ 'ਤੇ ਘੰਟੀ ਖੜਕਾਓਗੇ, ਤੁਹਾਡੇ ਕਿਵੇਂ ਬਣ ਜਾਣਗੇ ਉਹ? ਸੋ ਦੂਜੀ ਗੱਲ,
ਹੁਣ ਇਹ ਕਹਿੰਦੇ ਕਿ ਚਲੋ ਇਹਨਾਂ ਦਾ ਸ਼ੌਕ ਇਹ ਵੀ ਪੂਰਾ ਕਰ ਦੇਣਾ ਕਿ ਪ੍ਰਧਾਨ ਮੰਤਰੀ ਕੋਲੇ ਚਲੇ ਗਏ। ਤੁਸੀਂ ਪ੍ਰਧਾਨ ਮੰਤਰੀ ਦੀ ਹੈਂਡ ਵੇਖੀ ਹੈ ਨਾ ਖੇਤੀ ਕਾਨੂੰਨਾਂ ਦੇ ਮਸਲੇ 'ਚ। ਪ੍ਰਧਾਨ ਮੰਤਰੀ ਸਾਹਿਬ ਨੇ ਡੈਮ ਸੇਫਟੀ ਬਿੱਲ ਬਣਾਤਾ ਵਾ। ਮਾਨ ਸਾਹਿਬ ਸੁਣੋ ਇਹਨਾਂ ਗੱਲਾਂ ਨੂੰ ਗੌਰ ਦੇ ਨਾਲ। ਉਸ ਤੋਂ ਬਾਅਦ ਬਿਜਲੀ ਸੋਧ ਬਿੱਲ ਲਿਆਂਦਾ ਅਗਲਿਆਂ ਨੇ। ਇਹ ਖੇਤੀ ਕਾਨੂੰਨ, ਡੈਮ ਸੇਫਟੀ ਬਿੱਲ, ਬਿਜਲੀ ਸੋਧ, ਇਹ ਸਭ ਰਾਜਾਂ ਦੇ ਇਖਤਿਆਰ ਵਾਲੇ ਮਸਲੇ ਆ। ਜਿੱਥੇ ਤੁਸੀਂ ਚਾਈ ਜਾ ਰਹੇ ਹੋ ਨਾ ਦਿੱਲੀ ਦੇ ਵਿੱਚ, ਉਹ ਤਾਂ ਚਾਹੁੰਦੇ ਆ ਟੈਕਸਾਂ ਦਾ ਕੇਂਦਰੀਕਰਨ ਕੀਤਾ ਉਹਨਾਂ ਨੇ, ਸ਼ਕਤੀਆਂ ਦਾ ਕੇਂਦਰੀਕਰਨ ਤਾਂ ਮਾਨ ਸਾਹਿਬ ਹੋ ਰਿਹਾ। ਤੁਸੀਂ ਉੱਥੇ ਜਾ ਕੇ ਹੋਰ ਉਹਨਾਂ ਨੂੰ ਤਵੱਜੋ ਦੇ ਰਹੇ ਹੋ ਕਿ ਭਾਈ ਤੁਸੀਂ ਇਹਨਾਂ ਨੂੰ ਆਹ ਕਰਕੇ ਦਿਓ, ਸਾਡੇ ਮਸਲੇ ਦਾ ਆਹ ਹੱਲ ਕਰੋ। ਸੋ ਇਹ ਗੱਲਾਂ ਜਿਹੜੀਆਂ ਨੇ ਉਹ ਨਹੀਂ ਪੰਜਾਬ ਦੇ ਹਿੱਤ ਦੇ ਵਿੱਚ। ਦੂਜੀ ਗੱਲ ਇਹ ਹੈ ਕਿ ਐਡਵੋਕੇਟ ਜਨਰਲ ਇਹਨਾਂ ਮਸਲਿਆਂ 'ਤੇ ਬਥਾਵੀਆਂ ਮਾਰਨ ਦਾ ਕੋਈ ਫਾਇਦਾ ਨਹੀਂ। ਮੈਂ ਤੁਹਾਨੂੰ ਕਹਿ ਰਿਹਾ ਵਾਂ, ਪੰਜਾਬ ਦਾ ਐਡਵੋਕੇਟ ਜਨਰਲ ਆ ਜਿਹੜਾ ਉਹ ਰਾਜੀਵ ਲੌਂਗੋਵਾਲ ਸਮਝੌਤੇ ਦੀ ਗੱਲ ਕਰ ਰਿਹਾ, ਜਦ ਕਿ ਉਹ ਸਮਝੌਤਾ ਵੱਡੀ ਗਿਣਤੀ ਪੰਜਾਬੀਆਂ ਨੂੰ ਤਾਂ ਪ੍ਰਵਾਨ ਹੀ ਨਹੀਂ ਸੀ। ਜਾਂ ਕਹਿ ਲਓ ਕਿ ਪਹਿਲਾਂ ਭਾਰਤ ਸਰਕਾਰ ਨੂੰ ਪੁੱਛ ਲਓ ਵੀ ਉਹ ਸਮਝੌਤੇ 'ਤੇ ਖੜ੍ਹਦੇ ਨੇ ਉਹ, ਕਿਉਂਕਿ ਉਹਨਾਂ ਨੇ ਚੰਡੀਗੜ੍ਹ ਇਹ ਸਮਝੌਤੇ ਤਹਿਤ ਦੇਣ ਦੀ ਪੰਜਾਬ ਨੂੰ ਗੱਲ ਕਹੀ ਸੀ। ਹੁਣ ਪੰਜਾਬ ਕਰੇ ਕੀ? ਆਪਾਂ ਇਸ ਗੱਲ 'ਤੇ ਆ ਜਾਂਦੇ ਹਾਂ, ਸਾਰੀਆਂ ਗੱਲਾਂ ਛੱਡ ਦਿਓ। ਪੰਜਾਬ ਯਮੁਨਾ ਦੇ ਪਾਣੀ 'ਤੇ ਆਪਣਾ ਦਾਅਵਾ ਕਿਉਂ ਨਹੀਂ ਠੋਕਦਾ? ਪੰਜਾਬ ਨੂੰ ਠੋਕਣਾ ਚਾਹੀਦਾ, ਕਿਉਂਕਿ ਜੇਕਰ ਸਤਲੁਜ ਦਾ ਪਾਣੀ ਗੈਰ ਰਿਪੇਰੀਅਨ ਰਾਜਸਥਾਨ ਨੂੰ ਦਿੱਤਾ ਜਾ ਸਕਦਾ ਤਾਂ ਫਿਰ ਯਮੁਨਾ ਦਾ ਪਾਣੀ ਪੰਜਾਬ ਨੂੰ ਕਿਉਂ ਨਹੀਂ? ਮਾਨ ਸਾਹਿਬ, ਵੰਡ ਤੋਂ ਪਹਿਲਾਂ ਸਾਰੀਆਂ ਰਿਆਸਤਾਂ, ਕੀ ਨਾਭਾ, ਕੀ ਪਟਿਆਲਾ, ਕੀ ਜੀਂਦ, ਜਿੰਨੀਆਂ ਵੀ ਸੀਗੀਆਂ, ਉਹ ਪੰਜਾਬ ਨੂੰ ਪਾਣੀ ਦਾ ਮੁੱਲ ਉਤਾਰਦੀਆਂ ਰਹੀਆਂ। ਤੁਸੀਂ ਇਹ ਗੱਲ ਕਿਉਂ ਨਹੀਂ ਕਰਦੇ ਕਿ ਪੁਨਰਗਠਨ ਦੀ ਐਕਟ ਦੀ ਧਾਰਾ 78, 79 ਤੇ 80 ਬਾਰੇ ਵਿਚਾਰ ਕਰੋ, ਜਿਹਦੇ ਤਹਿਤ ਹਰਿਆਣਾ ਆਪਣਾ ਦਾਅਵਾ ਠੋਕਦਾ। ਪੰਜਾਬ ਆਪਣੀ ਮਾਲਕੀ ਦਾ ਦਾਅਵਾ ਕਦੇ ਨਾ ਭੁੱਲੇ। ਪੰਜਾਬ ਦੇ ਹਰ ਮੁੱਖ ਮੰਤਰੀ ਨੂੰ ਇਹ ਗੱਲ ਕਹਿਣੀ ਚਾਹੀਦੀ ਹੈ, ਕਿਉਂਕਿ ਹਰਿਆਣੇ ਦਾ ਦਾਅਵਾ ਮਜ਼ਬੂਤ ਹੀ ਉਦੋਂ ਹੁੰਦਾ ਜਦੋਂ ਪੰਜਾਬ ਆਪਣੀ ਮਾਲਕੀ ਦਾ ਦਾਅਵਾ ਪਿੱਛੇ ਹਟ ਜਾਂਦਾ ਆਪਣੀ ਮਾਲਕੀ ਦਾਅਵੇ ਨਾਲੋਂ। ਸੋ ਇਹ ਗੱਲਾਂ ਜਿਹੜੀਆਂ ਨੇ ਉਹ ਮਾਨ ਸਾਹਿਬ ਨੂੰ ਜ਼ਰੂਰ ਜਿਹੜੀਆਂ ਵਿਚਾਰਨੀਆਂ ਚਾਹੀਦੀਆਂ ਨੇ। ਸੋ ਪੰਜਾਬ ਦੇ ਲੀਡਰਾਂ ਨੇ ਪੁਨਰਗਠਨ ਦੇ ਐਕਟ ਦੀ ਧਾਰਾ ਨੂੰ ਕਦੇ ਚੁਣੌਤੀ ਨਹੀਂ ਦਿੱਤੀ। ਪੰਜਾਬ ਦੇ ਲੀਡਰ ਸ਼ਾਂਤ ਰਹੇ ਹਰ ਟਾਈਮ। ਪੰਜਾਬ ਦੇ ਲੀਡਰਾਂ ਨੇ ਕਦੇ ਵੀ ਰਾਜਸਥਾਨ ਨੂੰ ਜਾਂਦੇ ਪਾਣੀ ਦੀ ਗੱਲ ਨਹੀਂ ਕੀਤੀ, ਕਿਉਂਕਿ ਆਪਾਂ ਵੇਖਿਆ, ਤੁਸੀਂ ਸੁਪਰੀਮ ਕੋਰਟ ਦੀ ਗੱਲ ਕਰਦੇ ਹੋ, 2004 ਦੇ ਵਿੱਚ ਕੈਪਟਨ ਸਾਹਿਬ ਲਿਆਏ ਸੀ ਜਿਹੜਾ ਵਾਟਰ ਟਰਮੀਨੇਸ਼ਨ ਐਗਰੀਮੈਂਟ ਐਕਟ, ਅਤੇ 2016 ਦੇ ਵਿੱਚ ਸੁਪਰੀਮ ਕੋਰਟ ਨੇ ਵਗਾ ਕੇ ਮਾਰਿਆ ਸੀ। ਅਤੇ ਅਕਾਲੀ ਕਹਿੰਦੇ ਨੇ ਕਿ ਅਸੀਂ ਨਹਿਰ ਜਿਹੜੀ ਹੈ ਜ਼ਮੀਨ ਨੋਟੀਫਾਈ ਕਰਤੀ, ਪਹਿਲਾਂ ਤਾਂ ਨੋਟੀਫਾਈ ਕਰਤੀ, ਫਿਰ ਡੀ ਨੋਟੀਫਾਈ ਕਰਤੀ। ਅਗਲੇ ਕਹਿੰਦੇ ਨਹਿਰ ਕੱਢੋ, ਸੁਪਰੀਮ ਕੋਰਟ ਨੇ ਕਿਹਾ। ਸੋ ਇਹ ਜਿਹੜੇ ਕਾਂਗਰਸੀ ਅਕਾਲੀਆਂ ਨੇ ਪਹਿਲੀਆਂ ਕਾਰਕਰਦੀਆਂ ਕੀਤੀਆਂ, ਇਹ ਕੋਈ ਜ਼ਿਆਦਾ ਟਾਈਮ ਨਹੀਂ ਖੜਨ ਵਾਲੀਆਂ। ਦੂਜੀ ਗੱਲ ਇਹ ਹੈ ਕਿ ਚਲੋ ਮਾਨ ਸਾਹਿਬ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਕੋਲੇ ਜਾਣ ਦੀਆਂ ਗੱਲਾਂ, ਜਾਂ ਪਾਣੀ ਜਦੋਂ ਹੈ ਹੀ ਨਹੀਂ ਗਾ, ਪਾਣੀ ਜਦੋਂ ਹੈ ਨਹੀਂ ਗਾ, ਇਹ ਤੋਤਾ ਰੱਟ ਨਾਲ ਸਾਡਾ ਕੋਈ ਨਹੀਂ ਗਾ ਹੱਲ ਹੋਣਾ ਮਸਲਾ, ਅਤੇ ਮਸਲਾ ਸਾਡਾ ਹੱਲ ਹੋਣਾ ਜਦੋਂ ਅਸੀਂ ਆਪਣੀ ਮਾਲਕੀ ਠੋਕਾਂਗੇ। ਅਤੇ ਰਹੀ ਗੱਲ ਕੇਜਰੀਵਾਲ ਸਾਹਿਬ ਦੀ, ਅਤੇ ਉਹ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਚਾਹ ਦੇ ਕੱਪ 'ਤੇ ਮੈਨੂੰ ਸੱਦ ਲੈਣ ਅਤੇ ਮੈਂ ਉਹਨਾਂ ਨੂੰ ਜਾ ਕੇ ਮਸਲੇ ਦਾ ਹੱਲ ਦੱਸ ਦਿਓ। ਜਿਹੜੀ ਗੱਲ ਤੁਸੀਂ ਪ੍ਰਧਾਨ ਮੰਤਰੀ ਦਫ਼ਤਰ 'ਚ ਜਾ ਕੇ ਕਰਨੀ ਹੈ ਕੇਜਰੀਵਾਲ ਸਾਹਿਬ, ਉਹ ਤੁਸੀਂ ਲੋਕਾਂ 'ਚ ਕਿਉਂ ਨਹੀਂ ਕਰਦੇ? ਲੋਕਾਂ ਤੋਂ ਕੀ ਸੰਗ ਆ ਤੁਹਾਨੂੰ? ਤੁਸੀਂ ਤਾਂ ਕਹਿੰਦੇ ਸੀ ਨਾ ਕਿ ਅਸੀਂ ਲੋਕਾਂ ਦੇ ਵਿੱਚ ਗੱਲਾਂ ਕਰਾਂਗੇ, ਲੋਕਾਂ ਦੇ ਮੁਤਾਬਕ ਸਰਕਾਰਾਂ ਚੱਲਣਗੀਆਂ। ਸੋ ਇਹਨਾਂ ਮਸਲਿਆਂ 'ਤੇ ਤੁਸੀਂ ਵੀ ਪੋਲੀਟਿਕਸ ਜਿਹੜੀ ਆ ਨਾ ਕਰੋ। ਇਹਨਾਂ ਮਸਲਿਆਂ 'ਤੇ ਜਿਨ੍ਹਾਂ ਲੋਕਾਂ ਨੇ ਜਿਹੜੀ ਪੋਲੀਟਿਕਸ ਕੀਤੀ ਹੈ, ਉਹ ਪੋਲੀਟਿਕਸ ਉਹਨਾਂ ਨੂੰ ਕਾਫੀ ਮਹਿੰਗੀ ਪਈ ਹੈ। ਹੁਣ ਆ ਜਾਈਏ ਜਾਂਦੇ ਜਾਂਦੇ ਖੱਟਰ ਸਾਹਿਬ ਦੀ ਗੱਲ 'ਤੇ। खट्टर साहब की वही तोता राटा है, SYL निकालेंगे, सुप्रीम कोर्ट ने कहा है पंजाब को पानी का हक देना चाहिए। खट्टर साहब, तुसी पानियां दे मसले ते तुहाडी अप्रोच एक सिर्फ साजिशाना, तुसी एक तरीके नाल पंजाब दे उत्ते धरोक मारे हो, पंजाब नूं दबाउण दी कोशिश, दिल्ली दे नाल मोढा तुहाडा जुड़िया वा, दिल्ली दे विच भी भाजपा वा, तुसी भी भाजपा दे, तुसी सिर्फ पंजाब दे आगूआं नूं ठिठ कर रहे हो। ये तुहाडी सौड़ी सियासत आ। तुहानूं ऑलरेडी 1.8 MF पानी जा रहा हरियाणे नूं, 1.7 का झगड़ा वा, सिर्फ 1.7 का झगड़ा वा जिहड़ा नहीं जा रहा, और SYL की कैपेसिटी इस तो किते ज़्यादा है। ये गल तुसीं सारे जानते हैं। तुहाडा जे तुहानूं पानी चाहिए तो तुसीं शारदा जमुना लिंक नहर तो लै लो, जिहड़ी कि अटल बिहारी वाजपेयी की सरकार वेले वो प्रोजैक्ट ठप्प पे है। इंदिरा गांधी ने तो तुहानूं SYL तो याद आ, ठीक है, असीं भी कहने कि इंदिरा गांधी ने साडे नाल धरोक कमाया 1976 ਦੇ ਵਿੱਚ 82 ਦੇ ਵਿੱਚ ਟੱਕ ਲਾ ਕੇ ਉਹਨੇ ਪੰਜਾਬ ਦੀ ਹਿੱਕ ਤੇ ਟੱਕ ਲਾਤਾ, ਪੰਜਾਬ ਦੇ ਹਿੱਤਾਂ ਤੇ ਟੱਕ ਲਾਤਾ। ਉਹਦੀ ਸੋਨੇ ਦੀ ਕਈ ਪੰਜਾਬ ਨੂੰ ਬਹੁਤ ਮਹਿੰਗੀ ਕੀਮਤ ਅਸੀਂ ਤਾਰੀ, ਪਰ ਤੁਸੀਂ ਕਿਹੜਾ ਘੱਟ ਆ? ਤੁਸੀਂ SYL ਦਾ ਜਿਹੜਾ ਉਹ ਤੋਤਾ ਰੱਟ ਲਾਈ ਆ ਔਰ ਸਿਆਸਤ ਕਰ ਰਹੇ ਹੋ। ਤੁਹਾਨੂੰ ਇਹ ਹੈ ਕਿ ਪੰਜਾਬ ਦੇ ਆਗੂਆਂ ਨੂੰ ਅਸੀਂ ਦਬਾ ਲਾਂਗੇ, ਤੁਹਾਨੂੰ ਇਹ ਹੈ ਕਿ ਹਰਿਆਣੇ 'ਚ ਵੋਟਾਂ ਵਾਂ ਆਮ ਆਦਮੀ ਪਾਰਟੀ ਨੂੰ ਇਹਦੇ ਬਹਾਨੇ ਦਬਾ ਲਾਂਗੇ, ਪਰ ਮਸਲਾ ਇਹ ਨਹੀਂ ਹੈ। ਮਸਲਾ ਜੇਕਰ ਅਸੀਂ ਤੁਹਾਡੇ ਨਾਲ ਖੜੇ ਹਾਂ, ਹਰਿਆਣੇ ਦੇ ਹਵਾਲੇ ਸਾਡੇ ਤੋਂ ਕੋਈ ਬਹੁਤੀ ਦੂਰ ਨਹੀਂ ਹੈ, ਕੋਈ ਸਾਡੇ ਨਾਲੋਂ ਅੱਡ ਨਹੀਂ ਹੈ, ਪਰ ਤੁਸੀਂ ਨੁਕਤੇ ਦੀ ਗੱਲ ਕਿਉਂ ਨਹੀਂ ਕਰਦੇ?
ਨੁਕਤੇ ਦੀ ਗੱਲ ਇਹ ਹੈ ਕਿ ਸ਼ਾਰਦਾ ਯਮੁਨਾ ਲਿੰਕ ਨਹਿਰ ਹਰਿਆਣੇ ਵਾਸਤੇ ਇੱਕ ਸੰਜੀਵਨੀ ਬੂਟੀ ਦਾ ਕੰਮ ਕਰ ਸਕਦਾ। ਕਰਨਾਲ ਤੱਕ ਪਾਣੀ ਆ ਸਕਦਾ, ਹਰਿਆਣੇ ਦੇ ਕਰਨਾਲ ਤੱਕ। ਤੁਸੀਂ ਉਹ ਪ੍ਰੋਜੈਕਟ ਤੇ ਗੱਲ ਕਿਉਂ ਨਹੀਂ ਕਰਦੇ, ਜਦ ਕਿ ਉਹ ਪ੍ਰੋਜੈਕਟ ਤੁਹਾਡੀਆਂ ਹੀ ਸਰਕਾਰਾਂ ਨੇ ਛੇੜਿਆ ਹੋਇਆ। ਸੁਪਰੀਮ ਕੋਰਟ ਨੇ ਕਿਹਾ ਹੋਇਆ ਕਿ ਸ਼ਾਰਦਾ ਯਮੁਨਾ ਲਿੰਕ ਨਹਿਰ ਤੇ ਕੰਮ ਹੋਣਾ ਚਾਹੀਦਾ। ਸੋ ਜਿਹੜੀ ਆਪਾਂ ਜੇਕਰ ਹਰਿਆਣੇ ਲਈ ਪਾਣੀ ਦਾ ਪ੍ਰਬੰਧ ਕਰਨਾ ਹੋਵੇ ਤਾਂ ਜਿਹੜੀ ਉੱਤਰਾਖੰਡ ਦੀ ਵਾਲੀ ਮਹਾਕਾਲੀ ਨਦੀ ਤੋਂ ਕੀਤਾ ਜਾ ਸਕਦਾ। ਮਤਲਬ ਕਿ ਸ਼ਾਰਦਾ ਯਮੁਨਾ ਲਿੰਕ ਨਹਿਰ ਦਾ ਪ੍ਰੋਜੈਕਟ ਉੱਤਰਾਖੰਡ ਚੋਂ ਬਿਹਾਰ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਦੇ ਵਿੱਚ ਇਹ ਮਹਾਕਾਲੀ ਨਦੀ ਕਰਕੇ ਹੜ੍ਹ ਆਉਂਦੇ ਆ। ਸੋ ਹੜ੍ਹਾਂ ਕਰਕੇ ਤਬਾਹੀ ਮਚਦੀ ਹੈ ਅਤੇ ਉੱਥੇ ਵੀ ਸਾਡੇ ਵਰਗੇ ਕਿਸਾਨਾਂ ਦਾ ਵਿਚਾਰਿਆਂ ਦਾ ਨੁਕਸਾਨ ਹੁੰਦਾ, ਇੱਥੇ ਵੀ ਹੋ ਰਿਹਾ। ਸੋ ਉਹਨੂੰ ਤੁਸੀਂ ਚੈਨਲਾਈਜ਼ ਕਰੋ ਪਾਣੀ ਨੂੰ, ਤੁਹਾਡਾ ਮੰਤਵ ਇਹੀ ਹੈ। ਸੋ ਮੁੱਕਦੀ ਗੱਲ ਇਹੀ ਹੈ ਕਿ ਜਦੋਂ ਸਾਡੇ ਕੋਲੇ ਪਾਣੀ ਹੈ ਨਹੀਂ, ਜਦੋਂ ਸਾਡੇ ਕੋਲੇ ਇਹ ਹੈ ਨਹੀਂ, ਨਹਿਰ ਕਾਹਦੇ ਵਾਸਤੇ ਬਣਾਵਾਂਗੇ? ਇਹ ਤੋਤਾ ਰੱਟ ਨਾਲ ਕੱਖ ਨਹੀਂ ਹੋਣਾ। ਤੁਸੀਂ ਪੂਰੀ ਤਿਆਰੀ ਨਾਲ ਆਏ ਹੋ, ਠੀਕ ਹੈ। ਤੁਸੀਂ ਹੋਰਾਂ ਮੁੱਖ ਮੰਤਰੀਆਂ ਨਾਲੋਂ ਬਿਹਤਰ ਤਰੀਕੇ ਨਾਲ ਇਸ ਮਸਲੇ ਤੇ ਆਪਦੀ ਰਾਏ ਰੱਖੀ, ਪੰਜਾਬ ਦਾ ਪੱਖ ਰੱਖਿਆ, ਉਹ ਗੱਲ ਸਹੀ ਹੈ, ਮੈਂ ਮੰਨਦਾ ਵਾਂ। ਪਰ ਪੰਜਾਬ ਨੂੰ ਮਾਲਕੀ ਦਾ ਦਾਅਵਾ ਠੋਕਣਾ ਚਾਹੀਦਾ। ਪੰਜਾਬ ਰਿਪੇਰੀਅਨ ਲਾਅ ਦੇ ਮੁਤਾਬਕ ਪੰਜਾਬ ਦਰਿਆਵਾਂ ਦਾ ਮਾਲਕ ਹੈ। ਸੰਵਿਧਾਨ ਦੇ ਮੁਤਾਬਕ ਇਹ ਰਾਜਾਂ ਦਾ ਵਿਸ਼ਾ ਹੈ। ਤੁਸੀਂ ਵਾਰ-ਵਾਰ ਦਿੱਲੀ ਦਾ ਜ਼ਿਕਰ ਨਾ ਕਰੋ। ਦਿੱਲੀ ਦੀ ਜੋ ਕਾਰਕਰਦਗੀ ਰਹੀ ਹੈ, ਪ੍ਰਧਾਨ ਮੰਤਰੀ ਦੀ ਅਪਰੋਚ ਜੋ ਰਹੀ ਹੈ, ਇੰਦਰਾ ਗਾਂਧੀ ਦਾ ਮੈਂ ਜ਼ਿਕਰ ਵਾਰ-ਵਾਰ ਕਰ ਰਿਹਾ, ਉਹ ਤੁਸੀਂ ਭਲੀ ਭਾਂਤ ਜਾਣੂ ਹੋ। ਤੁਸੀਂ ਪੁਨਰਗਠਨ ਐਕਟ 'ਚ ਜਾਓ, ਇਰਾਨੀ ਟ੍ਰਿਬਿਊਨਲ 'ਚ ਜਾਓ। ਇਰਾਡੀ ਟ੍ਰਿਬਿਊਨਲ ਮਾफ़ ਕਰਨਾ, ਇਰਾਡੀ ਟ੍ਰਿਬਿਊਨਲ ਦੇ ਵਿੱਚ ਕੀ ਕੁਛ ਹੋਇਆ, 78, 79, 80 ਤੇ ਗੌਰ ਕਰੋ ਅਤੇ ਨਾਲੋਂ ਨਾਲ ਜੇ ਹੋ ਸਕਦਾ ਤਾਂ ਰਾਜੀਵ ਲੌਂਗੋਵਾਲ ਸਮਝੌਤੇ ਤੇ ਵੀ ਗੌਰ ਕਰੋ। ਉਹਦੀਆਂ ਬਹੁਤ ਸਾਰੀਆਂ ਮੱਦਾਂ ਨੇ, ਕੱਲੀਆਂ SYL 'ਚ ਨਾ ਜਾਓ ਕਿ ਉਹਦੇ ਵਿੱਚ ਮੰਨ ਲਿਆ ਕਿ ਅਸੀਂ SYL ਕੱਢ ਕੇ ਦੇਣੀ ਹੈ। ਨਹੀਂ, ਤੁਸੀਂ ਜਿਹੜਾ ਰਾਜੀਵ ਲੌਂਗੋਵਾਲ ਸਮਝੌਤਾ ਹੈ ਉਹਨੂੰ ਛੇੜੋ ਨਾਲੋਂ ਨਾਲ, ਪਰ ਨਾਲੋਂ ਨਾਲ ਇਹ ਵੀ ਤੈਅ ਕਰੋ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਪਾਣੀਆਂ 'ਤੇ ਸੰਵਿਧਾਨ ਅਤੇ ਰਿਪੇਰੀਅਨ ਲਾਅ ਦੇ ਮੁਤਾਬਕ ਪੰਜਾਬ ਪਾਣੀਆਂ ਦਾ ਮਾਲਕ ਹੈ। ਤੁਹਾਨੂੰ ਇਹ ਗੱਲ ਕਰਨੀ ਚਾਹੀਦੀ ਹੈ। ਵਾਰ-ਵਾਰ ਹਰਿਆਣੇ ਦੀ ਸਾਲਸੀ ਕਰਨ ਦਾ ਸਾਨੂੰ ਕੋਈ ਫਿਕਰ ਨਹੀਂ ਹੈ। ਅਸੀਂ ਜਦੋਂ ਆਪਦੇ ਵੰਨਗੋਂ ਬੇਚਿੰਤ ਹੋ ਗਏ, ਤੁਸੀਂ ਹਰਿਆਣੇ ਦਾ ਫਿਕਰ ਕਰੋ, ਸਾਲਸੀ ਕਰੋ ਹਰਿਆਣੇ ਦੀ, ਉੱਥੇ ਵੋਟਾਂ ਹੈਗੀਆਂ ਨੇ, ਅਸੀਂ ਤੁਹਾਡੀ ਚੀਜ਼ ਸਮਝਦੇ ਹਾਂ। ਪਰ ਅਸਲ ਗੱਲ, ਜਿਹੜੀ ਗੱਲ ਤੁਸੀਂ ਅੱਜ 30% ਕੀਤੀ ਹੈ, ਉਹ 70% ਹੋਰ ਕਰਨ ਦੀ ਲੋੜ ਹੈ, ਜਿਹੜੀ ਕਿ ਪਿਛਲਿਆਂ ਨੇ ਨਹੀਂ ਕੀਤੀ। ਮੈਂ ਵਾਰ-ਵਾਰ ਕਹਿਣਾ, ਅਕਾਲੀਆਂ ਨੇ ਨਹੀਂ ਕੀਤੀ, ਕਾਂਗਰਸੀਆਂ ਨੇ ਨਹੀਂ ਕੀਤੀ। ਇਸ ਮਸਲੇ 'ਤੇ ਸਿਆਸਤ ਹੋਈ ਹੈ। ਔਰ ਮੈਂ ਵਾਰ-ਵਾਰ ਕਹਿ ਰਿਹਾ ਵਾਂ ਕਿ ਇਹ 1955 ਤੋਂ ਚੱਲੀਆਂ ਗੱਲਾਂ ਵਾਂ। ਤੁਸੀਂ 1955 'ਚ ਗੁਲਜ਼ਾਰੀ ਲਾਲ ਨੰਦੇ ਦੀ ਛੇੜੀ ਗੱਲ 2022 ਦੇ ਵਿੱਚ ਫਿਰ ਤੁਸੀਂ ਦਿੱਲੀ ਦਰਬਾਰ 'ਚ ਲਿਜਾ ਰਹੇ ਹੋ। ਸੋ ਇੱਥੇ ਆਪਦਾ ਦਾਅਵਾ ਮਜ਼ਬੂਤ ਕਰੋ। ਜਿੱਥੇ ਕਿਤੇ ਵੀ ਤੁਹਾਨੂੰ ਇਹਦੇ ਲਈ ਫਰੰਟ ਖੁੱਲ੍ਹਣਾ ਚਾਹੀਦਾ, ਚਾਹੇ ਉਹ ਸੁਪਰੀਮ ਕੋਰਟ 'ਚ ਜਾਓ, ਚਾਹੇ ਕੁਛ ਮਰਜ਼ੀ ਕਰੋ, ਜਿਹੜੇ ਤੁਹਾਡੇ ਕਾਨੂੰਨੀ ਮਾਹਰਾਂ ਦੀ ਜਿਹੜੀ ਨਾਲ ਐਡੀ ਲੰਮੀ ਡਾਰ ਆ, ਉਹਦੇ ਨਾਲ ਵਿਚਾਰ ਕਰੋ ਕਿ ਅਸੀਂ ਕੀ ਕਰ ਸਕਦੇ ਹਾਂ। ਪਰ ਮਾਲਕੀ ਦਾ ਹੱਕ ਕਦੇ ਨਾ ਛੱਡੋ। ਰਾਜਸਥਾਨ ਵਾਲੀ ਗੱਲ ਕਦੇ ਨਾ ਭੁੱਲੋ, ਧਾਰਾ 262 ਨਾ ਭੁੱਲੋ, 5 ਨਾ ਭੁੱਲੋ, 78, 79, 80 ਨਾ ਭੁੱਲੋ। ਸੋ ਬਹੁਤ ਬਹੁਤ ਧੰਨਵਾਦ।